ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਟੋਰਾਂਟੋ ਦੀ ਯੋਰਕ ਯੂਨੀਵਰਸਿਟੀ ਦੇ ਵਿੱਚ ਖੜ੍ਹੇ ਹਾਂ ਅਤੇ ਇੱਥੇ ਯੋਰਕ ਯੂਨੀਵਰਸਿਟੀ ਦੀ ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋਂ ਇੱਕ ਈਵੈਂਟ ਆਰਗੇਨਾਈਜ਼ ਕੀਤਾ ਗਿਆ ਆ। ਇਹ ਇੱਕ ਐਗਜ਼ੀਬਿਸ਼ਨ ਆ ਜੋ 1984 ਦਾ ਸਿੱਖ ਜੈਨੋਸਾਈਡ ਆ ਅਤੇ ਉਸ ਤੋਂ ਬਾਅਦ ਜਿਹੜੀ ਸਾਰੀ ਸਿੱਖ ਸਟਰਗਲ ਆ ਫॉर ਦਾ ਕ੍ਰੀਏਸ਼ਨ ਆਫ ਖਾਲਿਸਤਾਨ ਦੀ ਕਾਇਮੀ ਵਾਸਤੇ, ਆਜ਼ਾਦ ਸਿੱਖ ਰਾਜ ਦੀ ਸਥਾਪਨਾ ਵਾਸਤੇ ਜਿਹੜਾ ਸੰਘਰਸ਼ ਸ਼ੁਰੂ ਹੋਇਆ ਅਤੇ ਅੱਜ ਤੱਕ ਲਗਾਤਾਰ ਜਾਰੀ ਆ। ਅਤੇ ਉਹਦੇ ਨਾਲ ਰਿਲੇਟਡ ਜਿਹੜੇ ਕੁਛ ਆਰਟਸ ਨੇ, ਕੁਛ ਪੇਂਟਿੰਗਸ ਨੇ, ਉਹ ਇੱਥੇ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ, ਉਹਨਾਂ ਦੀ ਪ੍ਰਦਰਸ਼ਨੀ ਲਾਈ ਗਈ ਆ। ਅਤੇ ਜ਼ਿਆਦਾਤਰ ਜਿਹੜੀਆਂ ਇਹ ਆਰਟਸ ਨੇ, ਜਿਹੜੇ ਸਟੂਡੈਂਟਸ ਨੇ, ਸਿੱਖ ਸਟੂਡੈਂਟਸ ਨੇ, ਉਹਨਾਂ ਵੱਲੋਂ ਬਣਾਈਆਂ ਗਈਆਂ ਆ। ਅਤੇ ਇਹਨਾਂ ਆਰਟਸ ਦੇ ਰਾਹੀਂ ਜਿਹੜਾ ਸਿੱਖ ਪੇਨ ਆ ਜਾਂ ਸਿੱਖ ਸਟਰਗਲ ਆ ਜਾਂ ਇੰਡੀਆ ਦੇ ਵਿੱਚ ਇੰਡੀਅਨ ਗਵਰਨਮੈਂਟ ਵੱਲੋਂ ਜਿਵੇਂ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਗਿਆ, ਉਹਨਾਂ ਸਾਰੀਆਂ ਘਟਨਾਵਾਂ ਨੂੰ, ਉਹਨਾਂ ਸਾਰੀਆਂ ਗੱਲਾਂ ਨੂੰ ਵੱਖੋ ਵੱਖ ਤਸਵੀਰਾਂ ਦੇ ਰਾਹੀਂ, ਵੱਖੋ ਵੱਖ ਪੇਂਟਿੰਗਸ ਦੇ ਰਾਹੀਂ ਜਿਹੜਾ ਆ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਮੇਰੇ ਵਾਸਤੇ ਇੱਕ ਸਭ ਤੋਂ ਵੱਡਾ ਜਿਹੜਾ ਸਾਡੇ ਕੋਲ ਸਬੂਤ ਹੈ ਕਿ ਇਹ ਅਟੈਕ, ਉਹ ਆਪਾਂ ਬਹੁਤ ਸਾਰੀਆਂ ਫੋਟੋਆਂ ਤਖਤ ਸਾਹਿਬ ਦੀਆਂ ਦੇਖ ਕੇ ਸਾਨੂੰ ਆਪਾਂ ਕਹਿ ਦਿੰਦੇ ਹਾਂ ਕਿ ਜਿਹੜੇ ਕਿ ਇੰਨਾ ਹਮਲਾ ਹੋਇਆ, ਇੰਨਾ ਡੈਮੇਜ ਹੋਈ ਆ, ਉਹਨੂੰ ਦੇਖ ਕੇ ਆਪਾਂ ਕਹਿ ਦਿੰਦੇ ਹਾਂ ਕਿ ਹੋਰ ਆਪਾਂ ਕਹਿ ਸਕਦੇ ਹਾਂ ਨਹੀਂ ਆਪਾਂ ਦੇਖੀਆਂ ਚੀਜ਼ਾਂ, ਪਰ ਇਹਦਾ ਸਬੂਤ ਹੈ। ਤਾਂ ਮੈਂ ਕਿਹਾ ਉਹੀ ਚੀਜ਼ ਨੂੰ ਜੇ ਮੈਂ ਕਲਾਕਾਰੀ ਦੇ ਰਾਹੀਂ ਦਿਖਾ ਦਾਂ ਤਾਂ ਉਸ ਦੇ ਨਾਲ ਦੀ ਕੋਈ ਰੀਸ ਨਹੀਂ ਹੈ। ਕਈ ਵਾਰ ਕਹਿੰਦੇ ਫੋਟੋਆਂ ਬੋਲਾਂ ਨਾਲੋਂ ਕਿਤੇ ਜ਼ਿਆਦਾ ਬੋਲ ਪੈਂਦੇ ਨੇ। ਤਾਂ ਮੈਂ ਆਪਣੀ ਪੇਂਟਿੰਗ ਵਿੱਚ ਦਿਖਾਇਆ ਕਿ ਜਿਹੜਾ ਸਾਡਾ 1984 ਦਾ ਹਮਲਾ ਆ, ਉਸ ਤੋਂ ਪਹਿਲਾਂ ਤਖਤ ਕਿਹੋ ਜਿਹਾ ਲੱਗਦਾ ਸੀ, ਉਹ ਸਾਡੇ ਸੱਜੇ ਪਾਸੇ ਆ, ਅਤੇ ਉਸ ਤੋਂ ਬਾਅਦ ਅਟੈਕ ਤੋਂ ਬਾਅਦ ਤਖਤ ਕਿਵੇਂ ਲੱਗਦੀ ਸੀ, ਉਹ ਸੱਜੇ ਪਾਸੇ ਆ। ਆਪਾਂ ਦੇਖ ਸਕਦੇ ਇੱਥੇ ਗਨ ਸ਼ਾਟ ਵੂਨਸ ਵੀ ਹੈ, ਇੱਥੇ ਸਟਰਕਚਰ ਵੀ ਢਹਿਆ ਹੋਇਆ ਆ, ਅੰਦਰੋਂ ਦਿਸਦਾ ਆ। ਜਿੱਥੇ ਪਹਿਲਾਂ ਕੰਧਾਂ ਸੀਗੀਆਂ ਉੱਥੇ ਕੰਧਾਂ ਢਹਿ ਗਈਆਂ। ਤਖਤ ਸਾਹਿਬ ਵੀ ਜਿਹੜਾ ਇੱਥੇ ਜਿਹੜੇ ਸਟਰਕਚਰਸ ਹੋਲਡ ਕਰਦੇ ਆ ਇਸ ਸਥਾਨ ਨੂੰ, ਉਹ ਜਿਸ ਇੱਕ ਪਾਸੇ ਹੈ, ਦੂਜੇ ਪਾਸੇ ਉਹ ਨਹੀਂ ਸੀਗੀਆਂ। ਤਾਂ ਮੈਨੂੰ ਲੱਗਦਾ ਇਸ ਚੀਜ਼ ਨੂੰ ਦਿਖਾਉਣਾ। ਅਤੇ ਕਲਰ ਦਾ ਕੀ ਕਲਰ ਦੀ ਕੋਈ ਇੰਪੋਰਟੈਂਸ ਆ? ਤੁਸੀਂ ਦੋ ਡਿਫਰੈਂਟ ਕਲਰਸ ਚੂਜ਼ ਕੀਤੇ ਆ ਜਾਂ ਸਿਰਫ ਕੰਟਰਾਸਟ ਵਾਸਤੇ ਯੂਜ਼ ਕੀਤੇ? ਹਾਂਜੀ, ਉਹ ਕਹਿ ਦਿੰਦੇ ਆ ਨਾ ਕਿ ਅਸਮਾਨ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ ਅਸਮਾਨ ਵੀ ਨਾਲ ਰੋਂਦਾ ਹੁੰਦਾ ਆ। ਤਾਂ ਵਾਕਈ ਇੱਥੇ ਜਿਹੜਾ ਅਸਮਾਨ ਤਾਂ ਚਲੋ ਨੀਲਾ ਹੀ ਰੰਗ ਦਾ ਹੁੰਦਾ ਆ, ਪਰ ਇਸ ਵਿੱਚ ਮੈਂ ਸ਼ੋਅ ਕੀਤਾ ਕਿ ਗ੍ਰੇ ਜਿਹੜਾ ਸਮੋਕ ਇਸ ਅਟੈਕ ਦਾ ਅਸਮਾਨ ਦੇ ਵਿੱਚ ਰਲ ਕੇ ਉਹ ਇੰਪੈਕਟ ਪਾਉਂਦਾ ਆ। ਚੁਰਾਸੀ ਦੇ 40 ਸਾਲ ਨੂੰ ਯਾਦ ਕਰਨ ਨੂੰ ਆਪਾਂ ਇੱਕ ਆਰਟ ਐਗਜ਼ੀਬਿਸ਼ਨ ਦੀ ਸੇਵਾ ਲਈ ਹੈ ਜੀ। ਅਤੇ ਇੱਥੇ ਸਾਰੇ ਦੁਨੀਆ ਭਰ ਤੋਂ ਆਰਟਿਸਟ ਆਪਾਂ ਇੱਥੇ ਲਾਏ ਆ ਅਤੇ ਦਿਖਾਉਣ ਨੂੰ ਕਿ ਰਿਐਲਿਟੀ ਕੀ ਸੀ 84 ਵੇਲੇ। ਕਈ ਵਾਰੀ ਬਹੁਤ ਜਿਹੜੇ ਆਰਟਿਸਟ ਆ ਉਹ ਜਿਹੜੀ ਮੇਨ ਗੱਲ ਆ ਉਹਨੂੰ ਲੁਕੋ ਦਿੰਦੇ ਆ ਕਿ ਐਕਚੁਅਲੀ ਕੀ ਹੋਇਆ ਆ। ਜਿਵੇਂ ਤੁਸੀਂ ਦੇਖ ਸਕਦੇ ਆ, ਆਪਾਂ ਥੋੜ੍ਹਾ ਟਾਈਮ ਲਾਈਨ 'ਚ ਫੋਕਸ ਕੀਤਾ ਹੈ ਕਿ ਪਹਿਲਾਂ ਕੀ ਹੋਇਆ ਆਲ ਦ ਵੇ ਟੂ ਹੁਣ। ਜਿਵੇਂ ਹੁਣ ਫੋਰਨ ਇੰਟਰਫੀਅਰੈਂਸ ਦਾ ਇਸ਼ੂ ਚੱਲ ਰਿਹਾ, ਆਪਾਂ ਉਹਦੇ ਬਾਰੇ ਵੀ ਗੱਲ ਕੀਤੀ ਆ। ਜਦੋਂ ਤੁਸੀਂ ਹਿਸਟਰੀ ਨੂੰ ਭੁੱਲ ਜਾਂਦੇ ਆ, ਯੂ ਆਰ ਮੋਰ ਲਾਈਕਲੀ ਟੂ ਡੀਲ ਵਿਦ ਇਟ ਅਗੈਨ, ਕਿ ਉਹ ਫੇਰ ਹੋ ਸਕਦਾ ਤੁਹਾਨੂੰ। ਅਤੇ ਜੇ ਆਪਾਂ ਭੁੱਲ ਜਾਈਏ ਕਿ ਉਹ ਇਹ 40 ਸਾਲ ਹੀ ਆ, ਕੀ ਹੋਇਆ, ਫਿਰ ਫਾਇਦਾ ਕੀ ਆ ਯਾਦ ਕਰਨ ਨੂੰ? ਫਿਰ ਵਾਟ ਸਟਾਪਿੰਗ ਫਰਮ ਹੈਪਨਿੰਗ ਅਗੈਨ। ਜੇ ਆਪਾਂ ਸ਼ਹੀਦਾਂ ਨੂੰ ਭੁੱਲ ਜਾਈਏ ਫਿਰ ਉਹਨਾਂ ਦੀ ਕੁਰਬਾਨੀ ਦੇਣ ਦਾ ਕੀ ਫਾਇਦਾ? ਅਤੇ ਜੇ ਆਪਾਂ ਇਹ ਨਹੀਂ ਅੰਡਰਸਟੈਂਡ ਕਰਦੇ ਕਿ ਜਿਸ ਕੰਟਰੀ ਨੇ ਅਟੈਕ ਕੀਤਾ ਕਿ ਉਹਨਾਂ ਦਾ ਮਕਸਦ ਕੀ ਸੀ, ਅਤੇ ਆਪਾਂ ਜੇ ਉਹ ਭੁੱਲ ਜਾਈਏ ਫਿਰ we're forgetting a huge part of our Sikh history। ਜਦੋਂ ਆਪਾਂ ਛੋਟੇ ਹਾਂ ਇੱਥੇ ਆਪਾਂ ਸਾਖੀਆਂ ਸੁਣੀ ਦੀਆਂ ਆ, ਕੈਂਪਾਂ 'ਤੇ ਜਾਈਦਾ ਆ, ਜਿੱਥੇ ਸਾਨੂੰ ਦੱਸਿਆ ਆ ਕਿ ਜਿਵੇਂ ਬਾਬਾ ਤਾਰੂ ਸਿੰਘ ਜੀ ਨੇ ਆਪਣੀ ਖੋਪੜੀ ਲਾਈ ਸੀ, ਸਾਡੇ ਲਈ ਲਾਈ ਆ, ਕਿ ਕੇਸ ਨਹੀਂ ਕੱਟੇ ਪਰ ਖੋਪੜੀ ਲਾਈ ਸੀ, ਕਿ ਕੇਸ ਦੀ ਮਹਾਨਤਾ ਸਿਖਾਈ। ਇਸੇ ਤਰ੍ਹਾਂ ਇੱਥੇ ਤਈ 40 ਸਾਲ ਲਈ 84 ਤਈ ਜਿਹੜੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਆ, ਸਾਡੇ ਲਈ ਦਿੱਤੀ ਆ ਕਿ ਸਿੱਖੀ ਨੂੰ ਕੀਪ ਕਰਨ ਨੂੰ, ਸਿੱਖੀ ਨੂੰ ਅਲਾਈਵ ਰੱਖਣ ਨੂੰ। ਅਤੇ ਇਹ ਜਿਵੇਂ ਆਪਾਂ ਇਹ ਸੁਣ ਕੇ ਹੁਣ ਇੱਥੇ ਯੂਨੀਵਰਸਿਟੀ 'ਚ ਪਹੁੰਚ ਗਏ, ਫਿਰ ਸਾਡਾ ਵੀ ਬਣਦਾ ਕਿ ਆਪਾਂ ਵੀ ਉਹ ਹਿਸਟਰੀ ਨੂੰ ਅਲਾਈਵ ਕਰਾਈਏ। ਜਿਵੇਂ ਇੱਥੇ ਬਹੁਤ ਜਾਣੇ ਆਪ ਦੇ ਧਰਮਾਂ ਨੂੰ ਦਿਖਾਉਂਦੇ, ਹਰੇਕ ਮਹੀਨੇ ਕਿਸੇ ਦਾ ਮਹੀਨੇ ਦਾ ਹੁੰਦਾ ਹੀ ਆ, ਫਿਰ ਆਪਾਂ ਕਿਉਂ ਨਾ ਦਿਖਾਈਏ ਕਿ ਸਾਡੇ ਧਰਮ 'ਚ ਕੀ ਹੋਇਆ।
ਇਹ ਜਿਹੜੇ ਐਗਜ਼ੀਬਿਸ਼ਨ ਹੈ ਇਹ not only to show what's happened because not many people know about ਕੀ ਹੋਇਆ ਇੰਡੀਆ 'ਚ ਜਾਂ ਹਾਲੇ ਵੀ like ਹੁਣ it's just very recently ਕਿ ਸਰਕਾਰਾਂ ਨੇ ਹੁਣ ਕੈਨੇਡਾ ਦੀ ਸਰਕਾਰ ਨੇ ਤੇ US ਦੀ ਸਰਕਾਰ ਨੇ ਕਿਹਾ ਕਿ that was a genocide in 84 and Ethan for almost like 30-40 years no one said anything, they just kind of left it, and it's because of the lack of education. So when we do art exhibitions like this or do talks and events open to everyone, teaches them and educates them about the plight of Sikhs, and when they see it they're going to go back and also repost and support, right? When jada apan Palestine de bare dekhde ha te Israel de bare sara kuch, they look for that support because in this day and age we need support from other communities as well. It's not just one community that can do everything, and I think that's the whole thing with this. When other people hun pame ek vi banda ave jere baki de community aunde a, they look and they're like, okay, you know what, like I'm going to go back and tell this to our community as well, hai na? And it's all about support and building that education. Aaj we all the art pieces are in commemorative to 1984 ke 40 saal hoye udo, right? And although that 40 ਸਾਲਾਂ ਦੇ ਵਿੱਚ nothing's changed. So I think the ਜਿਹੜੀ ਉਹ ਖਾਲਸਾ ਦੀ ਮੰਗ ਹੈ, it's not a ਮੰਗ, it's a need, because we need our freedoms. Because at the end of the day, even the things that fought in the back in the day, it wasn't immediately Khalistan. It was the fact that we want to be equally seen as our Hindu, Muslim, and other counterparts as well, rather than being seen as a lower citizen. Maharaja Ranjit Singh ਦੇ ਸਮੇਂ ਦੇ ਵਿੱਚ ਉਦੋਂ ਗੋਰੇ ਵੀ ਲਿਖਦੇ ਆ ਕਿ that was the most best ਰਾਜ in the world. So ਉਹਦੇ 'ਚ ਸਾਨੂੰ ਮਾਣ ਹੁੰਦਾ ਕਿ ਆਪਣੇ ਬੰਦਿਆਂ ਨੇ ਇੱਦਾਂ ਵਧੀਆ ਕੀਤਾ. That was pretty much, in my eyes, that was Khalistan in a way, right? Because everyone had equal rights and Sikhs weren't looked down upon either. ਇਹ ਬੜੀ ਅਹਿਮ ਗੱਲ ਆ ਕਿ ਜਿਹੜੇ ਸਿੱਖ ਪਰਿਵਾਰ ਖਾਸ ਤੌਰ 'ਤੇ 1984 ਦੇ ਜੈਨੋਸਾਈਡ ਤੋਂ ਬਾਅਦ ਵੱਡੇ ਪੱਧਰ 'ਤੇ ਜਿਹੜਾ ਸਿੱਖਾਂ ਦਾ ਉਜਾੜਾ ਪੰਜਾਬ ਤੋਂ ਹੋਇਆ ਅਤੇ ਉਹ ਦੁਨੀਆ ਦੇ ਵੱਖੋ ਵੱਖ ਮੁਲਕਾਂ 'ਚ ਆ ਕੇ ਵਸੇ ਆ, ਤਾਂ ਉਹਨਾਂ ਨੇ ਕਿਵੇਂ ਆਪਣੇ ਇਤਿਹਾਸ ਨੂੰ, ਆਪਣੀ ਪੇਨ ਨੂੰ, ਆਪਣੀਆਂ ਅਗਲੀਆਂ ਜਨਰੇਸ਼ਨਸ ਤੱਕ ਜਿਨ੍ਹਾਂ ਦਾ ਜਨਮ ਇਹਨਾਂ ਮੁਲਕਾਂ 'ਚ ਹੋਇਆ ਉਹਨਾਂ ਤੱਕ ਲੈ ਕੇ ਗਏ, ਉਹਨਾਂ ਨੂੰ ਦੱਸਿਆ। ਅਤੇ ਅੱਜ ਜਿਹੜੀ ਸਿੱਖਾਂ ਦੀ ਉਹ ਜਨਰੇਸ਼ਨ ਜਿਹੜੀ ਪੰਜਾਬ ਤੋਂ ਦੂਰ ਜਿਹਦਾ ਬਰਥ ਹੋਇਆ, ਉਹ ਆਪਣੇ ਵਿਰਸੇ ਨਾਲ, ਆਪਣੇ ਇਤਿਹਾਸ ਨਾਲ, ਆਪਣੇ ਸੰਘਰਸ਼ ਨਾਲ ਅੱਜ ਵੀ ਉਹ ਜਿਸ ਤਰ੍ਹਾਂ ਜੁੜੀ ਹੋਈ ਆ, ਉਹ ਇਹਨਾਂ ਇਵੈਂਟਸ ਤੋਂ ਸਾਨੂੰ ਦੇਖਣ ਨੂੰ ਮਿਲਦਾ ਹੈ।